डांस तो है कि जी पब्लिक साडे मनोरंजन भी जरूरी आ। ਜਿਹੜਾ ਕਿ ਉੱਥੇ ਵੇਖੋ ਰਾਮਲੀਲਾ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਜਿਹੜੇ ਉਹਨਾਂ ਦੇ ਚਿੱਤਰ ਬਾਰੇ ਜਿਹੜਾ ਚੰਗੀਆਂ ਗੱਲਾਂ ਬਾਰੇ ਆਪਾਂ ਚਾਨਣਾ ਕਰਾਉਣਾ ਅਸੀਂ ਉੱਥੇ ਕੋਈ ਮੁਜਰੇ ਥੋੜੀ ਕਰਾਉਣੇ ਆ ਰਾਮਲੀਲਾ ਦੇ ਵਿੱਚ। बस कोई नहीं, बाकी जे पब्लिक ਨੂੰ मनोरंजन नहीं मिलेगा फिर पब्लिक देखण कित्थों आएगी। ਅਕਸਰ ਹੀ ਸ਼ਰਾਰਤੀ ਅੰਸਰਾਂ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਕੋਈ ਨਾ ਕੋਈ ਹਰਕਤ ਕੀਤੀ ਜਾਂਦੀ ਹੈ, ਭਾਵੇਂ ਉਹ ਸਿੱਖ ਧਰਮ ਨੂੰ ਲੈ ਕੇ ਹੋਵੇ ਜਾਂ ਹਿੰਦੂ ਧਰਮ। ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਹੈ, ਜਿੱਥੇ ਕਿ ਧਾਰਮਿਕ ਪ੍ਰੋਗਰਾਮ ਰਾਮਲੀਲਾ ਦੌਰਾਨ ਸਟੇਜ ਉੱਤੇ ਅਸ਼ਲੀਲ ਗੀਤ ਚਲਾਏ ਗਏ ਅਤੇ ਕੁਝ ਸ਼ਰਾਰਤੀ ਅੰਸਰ ਸਟੇਜ ਉੱਤੇ ਨੱਚਦੇ ਵੀ ਨਜ਼ਰ ਆਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਹਰ ਪਾਸੇ ਲੋਕਾਂ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਹਿੰਦੂ ਸਮਾਜਿਕ ਸੰਗਠਨ ਵੱਲੋਂ ਰਾਮਲੀਲਾ 'ਚ ਕੁਝ ਜਗ੍ਹਾ ਤੇ ਅਸ਼ਲੀਲ ਗੀਤਾਂ ਤੇ ਹੋ ਰਹੇ ਡਾਂਸ ਸਕਿੱਟਾਂ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ। ਉੱਥੇ ਹੀ ਬਟਾਲਾ 'ਚ ਇੱਕ ਸਮਾਜਿਕ ਸੰਗਠਨ ਵੱਲੋਂ ਪ੍ਰੈਸ ਕਾਨਫਰੰਸ ਕਰ ਬਟਾਲਾ ਦੇ ਇੱਕ ਇਲਾਕੇ 'ਚ ਹੋ ਰਹੀ ਰਾਮਲੀਲਾ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਦਿਖਾਈਆਂ ਗਈਆਂ ਅਤੇ ਉਹਨਾਂ ਵੀਡੀਓ 'ਚ ਚੱਲ ਰਹੀ ਰਾਮਲੀਲਾ 'ਚ ਉੱਥੇ ਅਸ਼ਲੀਲ ਗੀਤਾਂ ਉੱਤੇ ਹੋ ਰਹੇ ਡਾਂਸ ਸਕਿੱਟਾਂ ਤੇ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਰਾਮਲੀਲਾ ਇੱਕ ਧਾਰਮਿਕ ਮੰਚ ਹੈ ਅਤੇ ਜੇਕਰ ਕੋਈ ਵੀ ਐਸੇ ਧਾਰਮਿਕ ਮੰਚ ਤੇ ਅਸ਼ਲੀਲ ਗੀਤ ਲਗਾਉਂਦਾ ਹੈ ਤਾਂ ਉਹ ਜਿੱਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਗਲਤ ਸੰਦੇਸ਼ ਵੀ ਦੇ ਰਿਹਾ ਹੈ। ਇਹ ਜਿਹੜੀ ਭਾਜੀ ਜਿਹੜੀ ਮੀਟਿੰਗ ਆ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਰਾਮਲੀਲਾ ਸ਼ੁਰੂ ਹੋਈਆਂ ਵਾ ਉਹਦੇ ਸਬੰਧ ਦੇ ਵਿੱਚ ਸਾਡੇ ਕੋਲ ਕੱਲ੍ਹ ਇੱਕ ਵੀਡੀਓ ਵਾਇਰਲ ਹੋਈ, ਜਿਹਦੇ ਵਿੱਚ ਅਸ਼ਲੀਲ ਡਾਂਸ 2 ਗਾਣਿਆਂ ਦੇ ਹੋ ਰਿਹਾ। ਉਹ ਜਿਹੜਾ ਕਿ ਸਾਡੇ ਹਿੰਦੂ ਧਰਮ ਨੂੰ ਬਿਲਕੁਲ ਥੱਲੇ ਵਿਖਾਲਣ ਦਾ ਪੂਰਾ ਕਰਦੇ ਟੀਚਾ ਸ਼ਰਾਰਤੀ ਅਨਸਰ। ਅਸੀਂ ਜਿਹੜਾ ਕਿ ਉੱਥੇ ਵੇਖੋ ਰਾਮਲੀਲਾ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਜਿਹੜੇ ਉਹਨਾਂ ਦੇ ਚਿੱਤਰ ਬਾਰੇ ਜਿਹੜਾ ਚੰਗੀਆਂ ਗੱਲਾਂ ਬਾਰੇ ਆਪਾਂ ਚਾਨਣਾ ਕਰਾਉਣਾ ਅਸੀਂ ਉੱਥੇ ਕੋਈ ਮੁਜਰੇ ਥੋੜੀ ਕਰਾਉਣੇ ਆ ਰਾਮਲੀਲਾ ਦੇ ਵਿੱਚ। ਸਾਡੀਆਂ ਵੀ ਮਾਵਾਂ ਭੈਣਾਂ ਧੀਆਂ ਸਾਰਿਆਂ ਦੀਆਂ ਉੱਥੇ ਜਾਂਦੀਆਂ ਨੇ ਵੇਖਣ ਦੇ ਵਿੱਚ। ਮੈਂ ਤੇ ਸਾਰੀ ਸ਼ਹਿਰ ਬਟਾਲਾ ਜਿੰਨੇ ਵੀ ਕਲੱਬਾਂ ਦੇ ਪ੍ਰਧਾਨ ਅਹੁਦੇਦਾਰਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਉਹ ਆਪਣੀਆਂ ਕਲੱਬਾਂ ਦੇ ਵਿੱਚ ਕੋਈ ਇਹੋ ਜਿਹਾ ਗੰਦਾ ਨਾਚ ਨਾ ਕਰਨ। ਅਸੀਂ ਇਹ ਜਿਹੜੀ ਰਾਮਲੀਲਾ ਜਿਹੜੀ ਕੱਲ੍ਹ ਅਸ਼ਲੀਲ ਵੀਡੀਓ ਆਈ ਆ ਅਸੀਂ ਸਾਰਾ ਪਤਾ ਕਰਾ ਲਿਆ, ਗਾਂਧੀ ਨਗਰ ਕੈਂਪ ਦੀ ਵੀਡੀਓ ਆ। ਉਹਦੇ ਜਿਹੜੇ ਕੌਂਸਲਰ ਆ ਅਸੀਂ ਉਹਨਾਂ ਨਾਲ ਗੱਲ ਕੀਤੀ ਆ, ਉਹ ਕਿਸੇ ਬੀਜੀ ਹੋਣ ਕਰਕੇ ਉਹ ਇੱਥੇ ਆ ਨਹੀਂ ਸਕੇ। ਗੱਲਬਾਤ ਉਹਨਾਂ ਦੇ ਨਾਲ ਹੋ ਗਈ ਆ, ਤੁਸੀਂ ਉਹਨਾਂ ਦਾ ਵੀ ਜੇ ਵਿਚਾਰ ਲੈਣਾ ਉਹ ਵੀ ਤੁਹਾਨੂੰ ਦੱਸ ਦੇਣਗੇ ਆਪਣੇ। ਦੂਜੇ ਪਾਸੇ ਜਦੋਂ ਰਾਮਲੀਲਾ ਪ੍ਰਬੰਧਕ ਦਾ ਪੱਖ ਲਿਆ ਤਾਂ ਉਸਨੇ ਪਹਿਲਾਂ ਤਾਂ ਇਸ ਨੂੰ ਲੋਕਾਂ ਦਾ ਮਨੋਰੰਜਨ ਕਹਿ ਕੇ ਆਪਣਾ ਪੱਲਾ ਝਾੜਨਾ ਚਾਹਿਆ, ਪਰ ਬਾਅਦ ਵਿੱਚ ਕੈਮਰੇ ਸਾਹਮਣੇ ਮਾਫੀ ਮੰਗ ਕੇ ਆਪਣੀ ਗਲਤੀ ਵੀ ਮੰਨੀ। ਕੈਂਪ ਦਾ ਰਹਿਣ ਵਾਲਾ ਤੁਸੀਂ ਰਾਮਲੀਲਾ ਲਾਈ ਆ, ਤੁਹਾਡੇ ਕਲੱਬ ਦਾ ਨਾਂ ਕੀ? ਇਹ ਸਾਡੇ ਕਲੱਬ ਨਾਲ ਸ਼ਿਵ ਪਰਿਵਾਰ ਡਰਾਮਾ ਕਲੱਬ। ਤੁਹਾਡੇ ਖਿਲਾਫ ਇੱਕ ਅੱਜ ਪ੍ਰੈਸ ਮੀਟਿੰਗ ਕੀਤੀ ਗਈ ਆ, ਜਿਸ 'ਚ ਉਹਨਾਂ ਨੇ ਕੁਝ ਵੀਡੀਓ ਪ੍ਰੂਫ ਦਿੱਤੇ ਆ ਕਿ ਤੁਸੀਂ ਇੱਥੇ ਅਸ਼ਲੀਲ ਡਾਂਸ ਕਰਾਇਆ ਪ੍ਰਭੂ ਦੀ ਰਾਮਲੀਲਾ ਵਿਖਾਉਣ ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਡਾਂਸ तो है कि जी पब्लिक साडे मनोरंजन भी जरूरी आ। तो बाकी डांस कोई आम बंदे ने कीते ने, अपने बाबे असीं सद के डांस कराए ने, कोई गलबात कोई नहीं। बाकी जे पब्लिक ਨੂੰ मनोरंजन नहीं मिलेगा फिर पब्लिक देखण कित्थों आएगी। ਆਪਾਂ ਰਾਮਲੀਲਾ ਨੂੰ ਮਨੋਰੰਜਨ ਸਮਝਦੇ ਹਾਂ ਕਿ ਜਾਂ ਹੀ ਆਪਣੇ ਇਤਿਹਾਸ नहीं है तो इतिहास है, धार्मिक की चीज़ हैगी आ, कोई इदां गलबात कोई नहीं। तो बाकी जो शो अपना पिछे साडा जो स्टार्ट होने वाला हुंदा पर पब्लिक ही कहती चलो बई स्टेज ਨੂੰ ਬੰਦ ਨਾ ਕਰੋ, कोई एक ਦਾ मनोरंजन ਵਿੱਚ ਕਰੋ। तो ਜਦੋਂ ਬ੍ਰੇਕ ਲੱਗਦੀ ਆ ਉਹ 'ਚ ਕੋਈ ਧਾਰਮਿਕ ਗੀਤ ਹੋ ਸਕਦਾ, ਕੋਈ ਧਾਰਮਿਕ ਐਂਟਰੀ ਹੋ ਸਕਦੀ, ਕੋਈ ਕਵਿਤਾ, ਕੋਈ ਧਾਰਮਿਕ ਗੀਤ ਹੋ ਸਕਦਾ ਵਾ, ਜਾਂ ਕੋਈ ਬੱਚਾ ਪਰਫਾਰਮ ਕਰ ਸਕਦਾ। ਤੁਸੀਂ ਗਲਤੀ ਮੰਨਦੇ ਹੋ ਕਿਤੇ ਨਾ ਕਿਤੇ ਗਲਤੀ ਹੋਈ? ਨਹੀਂ ਗਲਤੀ ਤਾਂ ਹੋ ਵੀ ਸਕਦੀ ਸਾਰੇ ਕਰਦੇ ਵਰਦੀ, ਪਰ ਬਾਕੀ ਧਾਰਮਿਕ ਜਗ੍ਹਾ ਇਹ ਤਾਂ ਅੱਜ ਪਹਿਲੀ ਵਾਰ ਤਾਂ ਹੈ ਨਹੀਂ, ਹਰ ਰਾਮਲੀਲਾ ਉੱਤੇ ਡਾਂਸ ਵਗੈਰਾ ਸਭ ਕੁਝ ਹੁੰਦੇ ਨੇ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ।